1956 ਐਕਟ ਹੀ ਰਹੇਗਾ ਲਾਗੂ। ਮਹਾਰਾਸ਼ਟਰ ਸਰਕਾਰ ਨੇ ਟਾਲਿਆ ਨਵਾਂ ਕਾਨੂੰਨ। ਖਹਿਰਾ ਵੱਲੋਂ ਆਪ ਵਿਧਾਇਕਾਂ ਨੂੰ ਭਗਵੰਤ ਮਾਨ ਨਾਲ ਸਟੇਜ ਸਾਂਝੀ ਨਾ ਕਰਨ ਦੀ ਅਪੀਲ। ਸੀਐਮ ਮਾਨ ਖਿਲਾਫ ਮੋਰਚਾ ਤੇਜ਼। 5 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗਾ ਵੱਡਾ ਪੰਥਕ ਇਕੱਠ। ਮਹਾਰਾਸ਼ਟਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਪ੍ਰਸਤਾਵਿਤ ਨਵਾਂ ਕਾਨੂੰਨ ਮੁਲਤਵੀ ਕਰ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਫਿਲਹਾਲ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ 1956 एक्ट के अधीन ही चलता रहेगा। जी की सूचना से हमने इस कायदे को स्थगित कर दिया है और एक एडिशनल चीफ सेक्रेटरी रेवेन्यू डिपार्टमेंट, कलेक्टर, कमिश्नर और अधिकारी होंगे। ऐसी एक समिति बनाई जाएगी और कोई भी केसधारी सिख व्यक्ति या नागरिक ये समिति के सामने जो भी कायदा रखना है, नहीं रखना है, लाना है, नहीं लाना है, कायदा बनेगा तो कैसा चाहिए, आज की परिस्थिति देख के उसको कैसा होना चाहिए, ये सारी चीज़ें का जो भी वहाँ पे समिति के सामने डेलीगेशन आएंगे, चर्चा होगी और उसके बाद अगर वहाँ के केसधारी सिख व्यक्ति को लगता है कि कायदा बनना चाहिए, मजबूत होना चाहिए, वहाँ डेवलपमेंट होना चाहिए, सरकार एक मजबूत डेवलपमेंट करना चाहती है, विश्व का सबसे अच्छा स्तर बनना चाहती है, अगर ये लगे तो कुछ सिफारिशें करेंगे। वो सिफारिशों पे हमारी जो गवर्नमेंट कमेटी है वो आगे प्रस्ताव देगी। तब तक तो ये हमने अभी स्थगित कर दिया है। बेवकूफ़ी सी जी भगवंत मान दी सिर्फ एवं जड़ियाँ इस तरह दी हरकतां कि मैं तो कोई जो तुसी करना कर लो तो फिर अज सारे पेश क्यों होए जी, जेडे जिथे SGPC ने जोर ना ला लवे फिर अज पेश क्यों होए जी, फिर अज स्वीकार क्यों कीतियां, अपनी गलतियां स्वीकार कीतियां इन्हां ने। ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਟੇਜ ਸਾਂਝੀ ਨਾ ਕਰਨ। ਖਹਿਰਾ ਨੇ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਮਾਮਲੇ ਨੂੰ ਲੈ ਕੇ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਆਪ ਦੇ ਵਿਧਾਇਕਾਂ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸੇ ਵੀ ਮੰਚ ਤੇ ਸਾਂਝ ਨਾ ਪਾਉਣ। ਖਹਿਰਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੁੱਕੇ ਗਏ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਜਿਹੜੇ ਆਗੂ ਪੰਥਕ ਅਤੇ ਧਾਰਮਿਕ ਮਾਮਲਿਆਂ ਨਾਲ ਜੁੜੇ ਮੁੱਦਿਆਂ ਤੇ ਸਵਾਲਾਂ ਦੇ ਘੇਰੇ ਵਿੱਚ ਹਨ, ਉਹਨਾਂ ਤੋਂ ਦੂਰੀ ਬਣਾਈ ਜਾਣੀ ਚਾਹੀਦੀ ਹੈ। ਉਹਨਾਂ ਆਪ ਵਿਧਾਇਕਾਂ ਨੂੰ ਆਪਣੀ ਜ਼ਿੰਮੇਵਾਰੀ ਅਤੇ ਅਕਸ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਕੀਤੀ। ਉਧਰ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਮਾਮਲੇ ਤੇ ਕੀ ਪ੍ਰਤੀਕਿਰਿਆ ਹੁੰਦੀ ਹੈ, ਇਹ ਦੇਖਣਾ ਹੋਵੇਗਾ। ਅਕਾਲ ਤਖਤ ਸਾਹਿਬ ਤੋਂ ਪ੍ਰੋਸੀਡਿੰਗਸ ਲਾਈਵ ਚੱਲਦੀਆਂ ਤੁਸੀਂ ਬੰਦ ਕਰਕੇ ਇੱਕ ਵਾਰ ਫਿਰ ਪੇਸ਼ ਹੋ ਕੇ ਵੀ ਦੁਬਾਰਾ ਦੋਸ਼ੀ ਬਣ ਗਏ ਹੋ। ਔਰ ਉਹਨਾਂ ਨੇ ਕਿਹਾ ਸਪੀਕਰ ਨੂੰ, ਕੁਲਤਾਰ ਨੂੰ, ਕਿ ਜਿੱਥੇ ਫੋਨ ਕਰਨਾ ਕਰਾ ਤੇ ਸਾਰੇ ਚੈਨਲਾਂ ਤੇ ਲਾਈਵ ਚਲਵਾ। ਸੋ ਵਾਟ ਆਈ ਵੁੱਡ ਸੇ ਅਲਟੀਮੇਟਲੀ ਇਜ਼ ਕਿ ਅੱਜ ਉਹਨਾਂ ਨੇ ਇੱਕ ਕਿਸਮ ਦੇ ਆਪਣੇ ਗੁਨਾਹ ਕਬੂਲ ਲਏ ਨੇ ਔਰ ਮੈਂ ਆਸ ਕਰਦਾ ਕਿ ਜੇ ਸਰਕਾਰ ਹੁਣ ਵੀ ਹੈਂਕੜ ਛੱਡ ਦੇ, ਹੰਕਾਰ ਛੱਡ ਦੇ, ਇਸ ਕਾਨੂੰਨ ਦੀ ਬੇਅਦਬੀ 2008 ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਦਾ ਜਿਹੜਾ ਕਾਨੂੰਨ ਹੈ ਇਹਨੂੰ ਦੁਬਾਰਾ ਅਮੈਂਡ ਕਰਕੇ ਅਕਾਲ ਤਖਤ ਸਾਹਿਬ ਤੇ SGPC ਅਤੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਨਵਾਂ ਕਾਨੂੰਨ ਜਿਹੜਾ ਉਹ ਦੁਬਾਰਾ ਬਣਾਇਆ ਜਾਵੇ। ਨਹੀਂ ਤਲਕ ਤਾਂ ਕੁਛ ਨਹੀਂ ਜੀ, ਮੈਂ ਤਾਂ ਸਿਰਫ ਆ ਪੁਆਇੰਟ ਲਿਖ ਕੇ ਗਿਆ ਸੀ। ਮੈਂ ਤਾਂ ਸਿਰਫ ਇਹ ਕਿਹਾ ਸੀਗਾ ਕਿ ਗਵਰਨਮੈਂਟ ਨੇ ਜਿਹੜਾ ਇਹ ਲਾਅ ਬਣਾਇਆ ਨਾ, ਇਹਦੇ 'ਚ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਰੱਖੀ, ਲੇਕਿਨ ਕੰਟਰੋਲ ਗੁਰੂ ਗ੍ਰੰਥ ਸਾਹਿਬ ਤੇ ਕਰਨਾ ਚਾਹੁੰਦੇ। ਜੇ ਤੁਸੀਂ ਇਸ ਦੀ ਜਿਸਟ ਪੜੋਗੇ, ਇਸ ਦਾ ਨਿਚੋੜ ਪੜੋਗੇ ਇਸ ਲਾਅ ਦਾ, ਇਟ ਵਾਜ਼ ਐਨ ਅਟੈਂਪਟ ਬਾय ਦੀ ਪੰਜਾਬ ਆਮ ਆਦਮੀ ਪਾਰਟੀ ਗਵਰਨਮੈਂਟ ਟੂ ਟੇਕ ਕੰਟਰੋਲ ਓਵਰ ਗੁਰੂ ਗ੍ਰੰਥ ਸਾਹਿਬ ਜੀ ਵਿਦਆਊਟ ਸ਼ੇਅਰਿੰਗ ਐਨੀ ਰਿਸਪੌਂਸਿਬਿਲਿਟੀ ਸਾਰੀ SGPC ਦੀ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ, ਗੁਰਦੁਆਰਾ ਸਾਹਿਬ ਦੀ ਗ੍ਰੰਥੀਆਂ ਦੀ ਆਪਣੀ ਜ਼ਿੰਮੇਵਾਰੀ ਕੋਈ ਨਹੀਂ, ਆਪਣੀ ਸਿਰਫ ਜ਼ਿੰਮੇਵਾਰੀ ਕੀ ਲੱਠ ਮਾਰਨ ਦੀ ਤੇ ਲਾਠੀ ਚਲਾਉਣ ਦੀ ਤੇ ਕੇਸ ਬਣਾਉਣ ਦੀ। ਇਹ ਗੱਲ ਵੀ ਅੱਜ ਉਹਨਾਂ ਨੂੰ ਬੜੀ ਸ਼ਰਮਸਾਰ ਹੋਈ ਆ। ਔਰ 3 ਮਹੀਨੇ ਜਿੱਦਾਂ ਤੁਸੀਂ ਕਿਹਾ ਜ਼ਾਇਆ ਹੋਏ ਨੇ ਪੰਜਾਬ ਦੇ। ਔਰ ਇਹ ਜਿਹੜੀ ਵਿਧਾਨ ਸਭਾ ਸਭ ਨੂੰ ਪੁੱਛਿਆ ਉਹਨਾਂ ਨੇ, ਸਾਨੂੰ ਉਦੋਂ ਹੀ ਬਿੱਲ ਦਿੱਤਾ ਗਿਆ 13 ਤਾਰੀਖ ਨੂੰ, ਕੋਈ ਸਮਾਂ ਡਿਸਕਸ਼ਨ ਦਾ ਨਹੀਂ। ਗਨੀਵ ਕੌਰ ਨੇ ਬੜੀ ਅੱਛੀ ਗੱਲ ਕੀ, ਜਥੇਦਾਰ ਸਾਹਿਬ ਨੇ ਪੁੱਛਿਆ ਗਨੀਵ ਕੌਰ ਨੂੰ ਕਿ ਬੀਬਾ ਤੂੰ ਕੁਝ ਬੋਲਣਾ? ਉਹ ਕਹਿੰਦੀ ਜੀ ਮੈਂ ਕੀ ਬੋਲਣਾ, ਮੈਨੂੰ ਤਾਂ ਅੰਦਰ ਬੋਲਣ ਹੀ ਨਹੀਂ ਦਿੰਦੇ, ਮੈਨੂੰ ਇੱਕ ਬਤੌਰ ਔਰਤ ਮੇਰੀ ਬੇਇੱਜ਼ਤੀ ਕਰਦੇ ਨੇ। ਇਹ ਗੱਲ ਜਥੇਦਾਰ ਸਾਹਿਬ ਦੇ ਸਾਹਮਣੇ ਸ਼ਾਇਦ ਲਾਈਵ ਦੁਨੀਆ ਨੇ ਦੇਖਿਆ। ਦਿਸ ਇਜ਼ ਦ ਰਿਸਪੈਕਟ ਦੇ ਹੋਲਡ ਫॉर women। ਸੋ ਬਹੁਤ ਕੁਝ ਹੋ ਰਿਹਾ ਹੈ, ਲੇਕਿਨ ਕੁੱਲ ਨਿਚੋੜ ਇਹ ਆ ਕਿ ਇਹਨਾਂ ਸਾਰਿਆਂ ਨੇ
ਅੱਜ ਇੱਥੇ ਹੱਥ ਖੜੇ ਕਰਕੇ ਜਕਾਰੇ ਛੱਡ ਕੇ ਸਵੀਕਾਰ ਕੀਤਾ, ਕੱਲ ਨੂੰ ਮੁੱਕਰ ਜਾਣ ਮੈਂ ਕਹਿ ਨਹੀਂ ਸਕਦਾ। ਇਹੀ ਤਾਂ ਇਸੇ ਨੂੰ ਹੈਂਕੜ ਕਹਿੰਦੇ ਨੇ, ਇਸ ਨੂੰ ਮੂਰਖਤਾ ਹੀ ਕਹਿੰਦੇ ਨੇ। ਅਗਰ ਇਹੀ ਕਾਨੂੰਨ ਉਦਣ ਸਾਰਿਆਂ ਨੂੰ ਪਹਿਲਾਂ ਪੁੱਛ ਲੈਂਦੇ, ਨਾਲੇ ਫਿਰ ਇੰਦਰਬੀਰ ਨਿੱਜਰ ਕਮੇਟੀ ਬਣਾਉਣ ਦਾ ਕੀ ਫਾਇਦਾ ਸੀ ਜੀ? 9 ਮਹੀਨੇ ਉਹਨੇ ਕੋਈ ਰਿਪੋਰਟ ਹੀ ਨਹੀਂ ਦਿੱਤੀ। ਅੱਜ ਵੀ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਉੱਥੇ ਜਾ ਕੇ ਗੱਲ ਗੋਲਮੋਲ ਕਰਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੇ ਤੋਂ ਰਿਪੋਰਟ ਮੰਗੀ ਨਹੀਂ ਸਰਕਾਰ ਨੇ। ਇਹ ਸਭ ਕੁਝ ਬਚਾਇਆ ਜਾ ਸਕਦਾ ਸੀਗਾ ਅਗਰ ਐਸਜੀਪੀਸੀ, ਅਕਾਲ ਤਖਤ ਸਾਹਿਬ, ਬਲਕਿ ਸੰਤ ਸਮਾਜ ਵਾਈਡਰ ਡਿਸਕਸ਼ਨ ਲੈ ਕੇ ਤੇ ਇਸ ਕਾਨੂੰਨ ਨੂੰ ਬਣਾਇਆ ਹੁੰਦਾ ਤੇ ਅੱਜ ਇਹ ਜਿਹੜੀ ਗਲਤੀ ਆਮ ਆਦਮੀ ਪਾਰਟੀ ਨੂੰ ਸੁਧਾਰਨ ਦੀ ਲੋੜ ਨਹੀਂ ਸੀ। ਕਿ ਇਹਦੇ ਵਿੱਚ ਇੱਥੇ ਉਹ ਵੀ ਬੈਠੇ ਨੇ ਹਰਪਾਲ ਚੀਮਾ ਵਰਗੇ, ਜਿਨ੍ਹਾਂ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਨਰੇਸ਼ ਯਾਦਵ ਆਮ ਆਦਮੀ ਪਾਰਟੀ ਐਮਐਲਏ ਦੀ ਵਕਾਲਤ ਕੀਤੀ ਆ, ਫਿਰ ਉਹਨੂੰ 2 ਸਾਲ ਸਜ਼ਾ ਕਰਵਾਈ ਆ, ਮਤਲਬ ਨਲਾਇਕੀ ਵੀ ਦਿਖਾਈ ਆ। ਤੇ ਅੱਜ ਇਹ ਕਿਵੇਂ ਕਹਿ ਸਕਦੇ ਕਿ ਅਸੀਂ ਬੇਅਦਬੀਆਂ ਦੇ ਅਸੀਂ ਮੁੱਦਈ ਆ, ਅਸੀਂ ਇਨਸਾਫ ਦੇ? ਇਹ ਤਾਂ ਕਹਿ ਹੀ ਨਹੀਂ ਸਕਦੇ ਜੀ। ਸਤਿਕਾਰ ਸੋਧ ਐਕਟ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਦੀ ਪੇਸ਼ੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਦੀ ਵਿਵਾਦਿਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ ਦੇ ਮਾਮਲੇ ਵਿੱਚ ਸਿੱਖ ਸੰਗਤ ਨੂੰ ਲਾਮਬੱਧ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਵਿੱਚ 5 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡਾ ਪੰਥਕ ਇਕੱਠ ਸੱਦਿਆ ਗਿਆ। ਦੱਸਣਯੋਗ ਹੈ ਕਿ ਵਿਵਾਦਿਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਸੰਗਤ ਨੂੰ ਉਸ ਦਾ ਵਿਰੋਧ ਕਰਨ ਦਾ ਵੀ ਆਦੇਸ਼ ਕੀਤਾ ਗਿਆ। ਇਸੇ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਮੁੱਖ ਮੰਤਰੀ ਦੇ ਬਾਈਕਾਟ ਦੇ ਵੱਡੇ ਫਲੈਕਸ ਬੋਰਡ ਵੀ ਲਾਏ ਗਏ ਹਨ। ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਇਹਨਾਂ ਦਿਨਾਂ ਵਿੱਚ ਵੱਖ-ਵੱਖ ਥਾਵਾਂ ਤੇ ਵੱਡੇ ਇਕੱਠ ਕੀਤੇ ਜਾ ਰਹੇ ਹਨ, ਜਿਸ ਤੋਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਗਏ ਫੈਸਲੇ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਹੈ। ਇਸੇ ਸੰਦਰਭ ਵਿੱਚ ਸ਼੍ਰੋਮਣੀ ਕਮੇਟੀ ਨੇ 5 ਜੁਲਾਈ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਵੱਡਾ ਪੰਥਕ ਇਕੱਠ ਸੱਦਿਆ ਹੈ। ਇਸ ਇਕੱਠ ਵਿੱਚ ਵੱਡੀ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਸਿੱਖ ਜਥੇਬੰਦੀਆਂ ਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਕੱਤਰਤਾ ਸੰਬੰਧੀ ਸੱਦਾ ਪੱਤਰ ਸੌਂਪੇ ਗਏ ਹਨ। ਇਸ ਸੰਬੰਧੀ ਸਿੱਖ ਆਗੂਆਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ, ਬਾਬਾ ਕਾਲਾ ਸਿੰਘ ਨਾਨਕਸਰ ਕਲੇਰਾਂ, ਬਾਬਾ ਹਾਕਮ ਸਿੰਘ, ਰੇਸ਼ਮ ਸਿੰਘ ਬਰਨਾਲਾ ਤੇ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਸਮੇਤ ਹੋਰ ਮਹਾਂਪੁਰਖਾਂ ਨੂੰ ਮਿਲ ਕੇ ਸੱਦਾ ਪੱਤਰ ਸੌਂਪੇ ਹਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਰਾਗੀ ਜਥਿਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਗੁਰਿਆਈ ਪ੍ਰਾਪਤ ਕਰਨ ਉਪਰੰਤ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਯਾਨੀ ਕਿ ਧਰਮ ਅਤੇ ਰਾਜਨੀਤੀ ਦਾ ਸੰਗਮ ਕਰਦਿਆਂ 2 ਤਲਵਾਰਾਂ ਧਾਰਨ ਕੀਤੀਆਂ। ਉਹਨਾਂ ਨੇ ਖਾਲਸਾ ਫੌਜ ਦੀ ਨੀਂਹ ਰੱਖੀ ਅਤੇ ਲੋਕਾਂ ਨੂੰ ਗੁਲਾਮੀ ਦੀਆਂ ਬੇੜੀਆਂ ਤੋੜਨ ਲਈ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਉਪਦੇਸ਼ ਦਿੱਤਾ। ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਅਕਾਲ ਤਖਤ ਸਾਹਿਬ ਮਨਾ ਰਹੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਗੁਰੂ ਦੇ ਹੁਕਮਾਂ ਤੇ ਚੱਲੀਏ, ਗੁਰੂ ਦੇ ਬਚਨਾਂ ਤੇ ਚੱਲੀਏ। ਜਿਸ ਗੁਰੂ ਨੇ ਆਪ 2 ਤਲਵਾਰਾਂ ਧਾਰਨ ਕੀਤੀਆਂ, ਉਸ ਗੁਰੂ ਦੇ ਸਿੱਖਾਂ ਦੀਆਂ ਕਿਰਪਾਨਾਂ ਨੂੰ ਉਤਾਰਨ ਦੇ ਲਈ ਕਈ ਯਤਨ ਹੋ ਰਹੇ ਨੇ, ਪਰ ਇਹ ਸਾਡਾ ਹੱਕ ਹੈ, ਇਹਨੂੰ ਕੋਈ ਖੋ ਨਹੀਂ ਸਕਦਾ ਹੈ। ਇਸੇ ਤੇਗ ਨੇ ਇਸ ਮੁਲਕ ਦੀ ਤਕਦੀਰ ਨੂੰ ਬਦਲਿਆ। ਅੱਜ ਇਹ ਵੀ ਲੋੜ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜ ਕੇ ਉਹਨਾਂ ਤਾਕਤਾਂ ਦੀ ਪਛਾਣ ਕਰੀਏ ਜਿਹੜੀਆਂ ਹਕੂਮਤ ਅਤੇ ਸੱਤਾ ਦੇ ਨਸ਼ੇ ਦੇ ਵਿੱਚ ਆਪਣੇ ਕੁਕਰਮਾਂ ਨੂੰ, ਆਪਣੀਆਂ ਬਦਕਾਰੀਆਂ ਨੂੰ ਇਹਨੂੰ ਛਪਾਉਣ ਦੇ ਲਈ ਸੱਚ ਦੇ ਤਖਤ ਨੂੰ ਚੁਣੌਤੀ ਦੇਣ ਦੀ ਗੱਲ ਕਰਦੇ ਨੇ। ਪਰ ਉਹ ਬਾਹਰ ਝੂਲ ਦੇ 2 ਨਿਸ਼ਾਨ ਸਾਹਿਬ, ਪੀਰੀ ਤੇ ਮੇਰੀ, ਮੇਰੀ ਤੇ ਪੀਰੀ, ਇਹ ਦੱਸਦੇ ਨੇ ਬੜੇ ਆਏ ਬੜੇ ਗਏ,
ਇੱਥੇ ਨਾਦਰ ਸ਼ਾਹ ਹਮਲਾ ਕਰਦਾ ਹੈ, ਅਹਿਮਦ ਸ਼ਾਹ ਅਬਦਾਲੀ ਚੁਣੌਤੀ ਦਿੰਦਾ ਹੈ, ਜ਼ਕਰੀਆ ਖਾਨ ਮੀਰ ਮਨ ਬੜੇ ਆਏ ਬੜੇ ਗਏ, ਪਰ ਇਹ ਸੱਚ ਦਾ ਤਖਤ ਸਦੀ ਵੀ ਕਾਇਮ ਹੈ, ਕਾਇਮ ਰਹੇਗਾ। ਇਸ ਨੂੰ ਚੁਣੌਤੀ ਦੇਣ ਵਾਲੀਆਂ ਵੱਡੀਆਂ ਵੱਡੀਆਂ ਤਾਕਤਾਂ ਸੰਸਾਰ ਤੋਂ ਫਨਾ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕੀਤੇ ਜਾਣ ਦੇ ਮਾਮਲੇ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ ਪਾਈ ਇੱਕ ਵਿਸਥਾਰਪੂਰਵਕ ਪੋਸਟ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਅਤੇ ਉਸ ਦੇ ਆਗੂਆਂ ਦੇ ਕਾਨੂੰਨੀ ਤਰਕਾਂ ਤੇ ਗੰਭੀਰ ਸਵਾਲ ਚੁੱਕਦਿਆਂ ਤਿੱਖਾ ਤੰਜ ਕੱਸਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਅਤੇ ਸਰਨੇ ਵਰਗੇ ਕਾਨੂੰਨੀ ਮਾਹਰ ਨਹੀਂ ਸਨ ਅਤੇ ਨਾ ਹੀ ਬਾਦਲ ਦਲ ਦੀ ਸਰਕਾਰ ਸੀ, ਨਹੀਂ ਤਾਂ ਤੁਰੰਤ ਟੀਵੀ ਚੈਨਲਾਂ ਤੇ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਸਾਡੇ ਵਿਧਾਇਕ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਜਾ ਸਕਦੇ ਕਿਉਂਕਿ ਇਸ ਨਾਲ ਕੇਂਦਰ ਸਰਕਾਰ ਸਾਡੀ ਸਰਕਾਰ ਭੰਗ ਕਰ ਸਕਦੀ ਹੈ ਜਾਂ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਰੱਦ ਕਰ ਸਕਦਾ ਹੈ। ਉਹਨਾਂ ਅੱਗੇ ਲਿਖਿਆ ਕਿ ਇਸ ਦੇ ਨਾਲ ਹੀ ਇਹ ਤਰਕ ਵੀ ਦਿੱਤਾ ਜਾਂਦਾ ਕਿ ਜਥੇਦਾਰ ਕਿਸੇ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਜਾਂ ਸੋਧ ਕਰਨ ਦੇ ਹੁਕਮ ਕਿਵੇਂ ਦੇ ਸਕਦੇ ਹਨ। ਨਾਲ ਹੀ ਇਹ ਵੀ ਪੁੱਛਿਆ ਜਾਂਦਾ ਕਿ ਸਿੱਖਾਂ ਵਿਰੁੱਧ ਬਣੇ ਕਈ ਕਥਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੁਕਮ ਕਿਸੇ ਜਥੇਦਾਰ ਨੇ ਕਦੇ ਕਿਉਂ ਨਹੀਂ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਤੰਜੀਆ ਅੰਦਾਜ਼ ਵਿੱਚ ਮੁਫਤ ਸਲਾਹ ਦਿੰਦਿਆਂ ਲਿਖਿਆ ਕਿ ਜੇਕਰ ਉਹ ਹੋਰਨਾਂ ਪਾਰਟੀਆਂ ਤੋਂ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਤਾਂ ਚੀਮਾ, ਮੇਸ਼ੀ ਗਰੇਵਾਲ ਅਤੇ ਦਿੱਲੀ ਵਾਲੇ ਸਰਨੇ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲੈਣ। ਉਹਨਾਂ ਕਹਿ ਕੇ ਅਜਿਹੇ ਮੌਕਿਆਂ ਤੇ ਆਗੂ ਪਾਰਟੀ ਦੇ ਕੰਮ ਹੋਣਗੇ ਅਤੇ ਨਾਲ ਹੀ ਪੰਥ ਦਾ ਵੀ ਭਲਾ ਹੋ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਇਸ ਵੇਲੇ ਸੋਸ਼ਲ ਮੀਡੀਆ ਤੇ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਪਰ ਇੱਕ ਸਿੱਧਾ, ਤਿੱਖਾ ਸਿਆਸੀ ਅਤੇ ਵਿਚਾਰਧਾਰਕ ਹਮਲਾ ਮੰਨਿਆ ਜਾ ਰਿਹਾ ਹੈ।